अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਅਸੀਂ ਅਕਸਰ ਗੱਲ ਸੁਣਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਹੈ। ਲੇਕਿਨ ਗੱਲ ਇਹ ਹੈ ਕਿ ਸਕੂਨ ਬੜੀ ਵੱਡੀ ਬਲੇਸਿੰਗ, ਬੜੀ ਵੱਡੀ ਨਿਮਤ। ਤੇ ਕਈ ਬੰਦੇ ਵੈਸੇ ਵੀ ਕਿਸੇ ਨੂੰ ਸਕੂਨ ਲੈਣ ਵੀ ਨਹੀਂ ਦਿੰਦੇ। ਉਹ ਇੱਕ ਬੰਦਾ ਸੀ ਨਾ, ਉਹ ਸਮੁੰਦਰ ਕਿਨਾਰੇ ਬੈਠਾ, ਪਤਾ ਨਹੀਂ ਕੀ ਕਰ ਰਿਹਾ ਸੀ, ਚੁੱਪ ਕਰਕੇ ਬੈਠਾ ਸੀ। ਤੇ ਕੋਈ ਸਾਡੇ ਵਰਗਾ ਸਿਆਣਾ ਬੰਦਾ ਉਹਦੇ ਕੋਲ ਗਿਆ, ਜਾ ਕਹਿਣ ਲੱਗਾ, ਯਾਰ ਗੱਲ ਸੁਣ, ਤੂੰ ਇੱਥੇ ਵਿਹਲਾ ਸਾਰਾ ਦਿਨ, ਮੈਂ ਕਈ ਦਿਨਾਂ ਤੋਂ ਵੇਖਣ ਡਿਆ ਤੂੰ ਬੈਠਾ ਰਹਿਣਾ, ਕੁਛ ਕਰਦਾ ਕਿਉਂ ਨਹੀਂ? ਉਹਨੇ ਕਿਹਾ, ਦੱਸੋ ਮੈਂ ਕੀ ਕਰਾਂ? ਕਹਿੰਦਾ, ਬੈਠਾ ਤੇ ਤੂੰ ਹੈ ਹੀ ਵਿਹਲਾ, ਤੇ ਤੂੰ ਇੱਥੇ ਕੁੰਡੀ ਸੁੱਟ, ਮੱਛੀਆਂ ਫੜਿਆ ਕਰ। ਕਹਿੰਦਾ, ਫੇਰ ਕੀ ਹੋਏਗਾ? ਕਹਿੰਦਾ, ਹੋਏਗਾ ਕੀ? ਜਿੱਦਣ ਤੂੰ ਮੱਛੀਆਂ ਫੜ ਲੇਗਾ ਦੋ ਚਾਰ, ਉਹ ਜਾ ਕੇ ਮੰਡੀ ਵੇਚੀ, ਤੇਰੇ ਕੋਲ ਪੈਸੇ ਆਣਗੇ, ਤੂੰ ਉਹਨਾਂ ਦਾ ਜਾਲ ਖਰੀਦ ਲਈ। ਉਹਨੇ ਕਿਹਾ, ਫੇਰ? ਉਹਨੇ ਕਿਹਾ, ਫਿਰ ਉਹ ਜਾਲ ਵਿੱਚ ਸੁੱਟੀ, ਫਿਰ ਬਹੁਤੀਆਂ ਮੱਛੀਆਂ ਫੜੀ। ਅੱਛਾ। ਉਹਨੇ ਕਿਹਾ, ਫੇਰ? ਉਹਨੇ ਕਿਹਾ, ਫੇਰ ਤੇਰੇ ਕੋਲ ਬਹੁਤੀਆਂ ਮੱਛੀਆਂ ਆ ਜਾਣਗੀਆਂ, ਤੂੰ ਜਾ ਕੇ ਮੰਡੀ ਵੇਚੀ, ਉਸ ਤੋਂ ਬਾਅਦ ਦੇ ਵਿੱਚ ਤੇਰੇ ਕੋਲ ਪੈਸੇ ਆਣਗੇ। ਕਹਿੰਦਾ, ਫੇਰ ਕੀ ਹੋਏਗਾ? ਕਹਿੰਦਾ, ਫੇਰ ਕੀ ਹੋਣਾ, ਤੂੰ ਅਮੀਰ ਹੋ ਜਾਏਗਾ, ਤੇਰੇ ਕੋਲ ਗੱਡੀਆਂ ਆ ਜਾਣਗੀਆਂ, ਬੰਗਲੇ ਆ ਜਾਣਗੇ, ਤੇਰੇ ਕੋਲ ਦੁਨੀਆ ਦੀ ਹਰ ਸ਼ੈ ਹੋ ਜਾਏ। ਤੇ ਕਹਿੰਦਾ, ਫੇਰ? ਕਹਿੰਦਾ, ਫਿਰ ਤੂੰ ਸਕੂਨ ਕਰੀ। ਤੇ ਕਹਿੰਦਾ, ਹੁਣ ਮੈਂ ਕੀ ਕਰਨ ਡਿਆ? ਗੱਲ ਇਹ ਵੇ ਕਿ ਕਈ ਦਫਾ ਸੀ ਨਾ ਜ਼ਿੰਦਗੀ ਦੇ ਵਿੱਚ, ਕਈਆਂ ਲੋਕਾਂ ਦੀ ਜ਼ਿੰਦਗੀ ਨੂੰ, ਜਿਹੜੇ ਬੜੇ ਸਕੂਨ 'ਚ ਹੁੰਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਲੰਮੀ ਚੌੜੀ ਹਲਚਲ ਨਹੀਂ ਹੁੰਦੀ, ਉਹ ਆਪਣੀ ਜ਼ਿੰਦਗੀ ਨੂੰ ਬੜਾ ਕੈਲਕੂਲੇਟਡ ਜਿਹਾ ਜੀ ਰਹੇ ਹੁੰਦੇ ਨੇ, ਔਰ ਬੜਾ ਖੂਬਸੂਰਤ ਜੀ ਰਹੇ ਹੁੰਦੇ। ਆ ਸਾਡੇ 2+2 4 ਵਾਲੇ ਬਹੁਤ ਸਾਰੇ ਸਿਆਣੇ ਲੋਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਤਹਿਰੀਕ ਪੈਦਾ ਕਰਨ ਦੀ ਕੋਸ਼ਿਸ਼ ਕਰਦੇ, ਹਾਲਾਂਕਿ ਉਹ ਸਭ ਕੁਝ ਅਚੀਵ ਕਰਕੇ ਬੈਠੇ ਹੁੰਦੇ। ਮੇਰਾ ਮੰਨਣਾ ਹੈ ਕਿ ਸਕਸੈਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿੰਨਾ ਕਮਾਇਆ, ਔਰ ਨਾ ਹੀ ਸਕਸੈਸ ਦਾ ਮਤਲਬ ਇਹ ਵੇ ਕਿ ਤੁਸੀਂ ਪਾਇਆ ਕੀ। ਸਕਸੈਸ ਦਾ ਮਤਲਬ ਬੇਸਿਕਲੀ ਮੇਰੀ ਨਜ਼ਰ ਦੇ ਵਿੱਚ ਇਹ ਵੇ ਕਿ ਤੁਹਾਨੂੰ ਪੀਸ ਆਫ ਮਾਈਂਡ ਕਿੰਨਾ, ਤੁਹਾਨੂੰ ਜ਼ਿਹਨੀ ਸਕੂਨ ਕਿੰਨਾ। ਔਰ ਜ਼ਿਹਨੀ ਸਕੂਨ ਕਿਦੋਂ ਹੁੰਦਾ? ਅਗਰ ਤੁਸੀਂ ਗੱਲ ਕਰੋ ਮਾਲ ਦੌਲਤ, ਨੋ ਡਾਊਟ ਜ਼ਿੰਦਗੀ ਦੇ ਵਿੱਚ ਇਹਦੀ ਬੜੀ ਅਹਿਮੀਅਤ ਹੈ। ਲੇਕਿਨ ਤੁਸੀਂ ਜਿੰਨੇ ਵੀ ਮਾਲਦਾਰ ਲੋਕ ਦੁਨੀਆ ਦੇ ਵਿੱਚ ਦੇਖੋਗੇ, ਇੱਕ ਖਾਸ ਅਮਾਉਂਟ ਤੋਂ ਬਾਅਦ, ਖਾਸ ਰਕਮ ਕਮਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੰਝ ਜਿਵੇਂ ਉਹਨਾਂ ਦੀ ਭੁੱਖ ਮਰ ਜਾਂਦੀ ਹੈ, ਸਿਵਾਏ ਆ ਸਾਡੇ ਜਿਹੜੇ ਕੋਈ ਜੂਝ ਮਜੂਝ ਦੇ ਲੋਕ ਨੇ ਨਾ, ਇਹਨਾਂ ਤੋਂ ਇਲਾਵਾ ਦੁਨੀਆ 'ਚ ਜਿੰਨੇ ਵੀ ਕੋਈ ਵਾਈਜ਼ ਲੋਕ ਨੇ ਜਾਂ ਸਮਝਦਾਰ ਲੋਕ, ਬੜਾ ਪੈਸਾ ਕਮਾ ਲੈਣਗੇ ਨਾ, ਤਾਂ ਇੱਕ ਖਾਸ ਰਕਮ ਤੋਂ ਬਾਅਦ ਦੇ ਵਿੱਚ ਜਾ ਕੇ ਜਦੋਂ ਸਮਝ ਲੈਂਦੇ ਨੇ ਕਿ ਯਾਰ ਇਹ ਸਿਰਫ ਲੋੜ ਦੀ ਹੱਦ ਤੱਕ ਤੇ ਠੀਕ, ਲੇਕਿਨ ਇਕੱਠਾ ਕਰਨ ਦਾ ਨਾਂ ਨਹੀਂ, ਉਹ ਫਿਰ ਕੀ ਕਰਦੇ ਨੇ? ਉਹ ਇਨਸਾਨਾਂ ਦੀ ਖਿਦਮਤ ਦੇ ਵਿੱਚ, ਯਾਨੀ ਉਹ ਕੰਮ ਕਰਦੇ ਨੇ ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਪੀਸ ਆਫ ਮਾਈਂਡ ਮਿਲਦਾ, ਯਾਨੀ ਜ਼ਿਹਨੀ ਸਕੂਨ ਮਿਲਦਾ। ਕੋਈ ਗੋਲਫ ਖੇਡ ਰਿਹਾ ਹੈ, ਕੋਈ ਜਨਾਬ ਪੈਰਾਗਲਾਈਡਿੰਗ ਕਰ ਰਿਹਾ ਹੈ, ਕੋਈ ਪਹਾੜਾਂ ਤੇ ਜਾ ਰਿਹਾ, ਕੋਈ ਕੁਛ, ਕੋਈ ਕੁਛ। ਔਰ ਕੁਛ ਜਿਹੜੇ ਇਨਸਾਨ ਦੋਸਤ ਕਿਸਮ ਦੇ ਲੋਕ ਹੁੰਦੇ ਨੇ, ਉਹ ਇਨਸਾਨੀਅਤ ਦੀ ਖਿਦਮਤ ਕਰਨਾ ਸ਼ੁਰੂ ਕਰ ਦਿੰਦੇ। ਤੁਹਾਨੂੰ ਬਹੁਤ ਸਾਰੇ ਲੋਕ ਮਿਲਣਗੇ ਕਿ ਯਾਰ ਉਹਨਾਂ ਦਾ ਕਾਰੋਬਾਰ ਤੇ ਬੜਾ, ਪੈਸਾ ਵੀ ਹੈ, ਸਭ ਕੁਝ ਹੈ, ਲੇਕਿਨ ਉਸ ਦੇ ਬਾਵਜੂਦ ਉਹਨਾਂ ਨੂੰ ਕਿਹੜੀ ਲੋੜ ਪਈ ਹੁੰਦੀ ਹੈ ਕਿ ਉਹ ਜਨਾਬ ਹਸਪਤਾਲ ਬਣਵਾਉਣੇ ਸ਼ੁਰੂ ਕਰ ਦਿੰਦੇ, ਉਹ ਗਰੀਬਾਂ ਮਸਕੀਨਾਂ ਵਾਸਤੇ ਰਹਿਣ ਦੇ ਟਿਕਾਣੇ ਬਣਾਉਣਾ ਸ਼ੁਰੂ ਕਰ ਦਿੰਦੇ। ਮੈਂ ਮਿਸਾਲ ਦੇਣਾ, ਬਿਲ ਗੇਟਸ, ਉਹਦੇ ਕੋਲ ਇੰਨਾ ਪੈਸਾ ਹੈ ਕਿ ਉਹ ਲੰਮਾ ਪੈ ਰਿਹਾ ਨਾ ਸਾਰਾ ਦਿਨ, ਤੇ ਉਹ ਸੈਕਿੰਡ ਦੇ ਅੰਦਰ ਕਰੋੜਾਂ ਰੁਪਏ ਉਹਦੇ ਅਕਾਊਂਟ 'ਚ ਆਉਣ ਡੇ। ਫਿਰ ਉਹਦੀ ਸਮਝ ਨਹੀਂ ਆਉਂਦੀ, ਕੈਸਾ ਅਜੀਬੋ ਗਰੀਬ ਜਿਹਾ ਆਦਮੀ ਹੈ। ਉਹ ਇੱਕੋ ਹੀ ਰੰਗ ਦੀ ਪੈਂਟ ਪਾਈ ਹੁੰਦੀ ਹੈ, ਮਾੜੀ ਜੀ ਸ਼ਰਟ ਬੰਨੀ ਹੁੰਦੀ ਉੱਤੇ ਸੇ, ਚੱਲ ਬਈ ਤੁਰ ਪਿਆ, ਕਦੇ ਅਫਰੀਕਾ ਦੇ ਜੰਗਲਾਂ ਦੇ ਵਿੱਚ, ਕਦੇ ਏਸ਼ੀਆਈ ਮੁਲਕਾਂ ਦੇ ਸਰਬਰਾਹਾਂ ਨੂੰ ਮਿਲ ਰਿਹਾ, ਮੈਂ ਜੀ ਇੱਥੇ ਇਹ ਕਰਨਾ ਚਾਹੁੰਦਾ, ਇੱਥੇ ਇਹ ਕਰਨਾ ਚਾਹੁੰਦਾ। ਭਾਈ ਤੈਨੂੰ ਭੀੜ ਕੀ ਹੈ? ਵਜ੍ਹਾ ਬੜੀ ਸਾਦਾ। ਜ਼ਿੰਦਗੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਵੀ ਕਾਮਯਾਬੀ ਦਾ ਰਾਜ਼ ਸਕੂਨ ਨੂੰ ਪਾਇਆ ਨਾ, ਤੇ ਸਕੂਨ ਇਹ ਹੀ ਕਿ ਤੁਹਾਡਾ ਦਿਲੋਂ ਦਿਮਾਗ ਜਿਹੜੀ ਸ਼ੈ ਦੇ ਉੱਤੇ ਮੁਤਮਿਨ ਹੋ ਜਾਏ। ਆਪ ਸੱਲਮ ਨੂੰ ਪੁੱਛਿਆ, ਯਾ ਰਸੂਲ ਅੱਲਾ, ਇਹ ਦੱਸੋ नेकी की कमी बेशी माफ़, लेकिन मफहूम यही है कि आपने फरमाया हर वो काम ਜਿਹੜਾ ਕਰਨ ਤੋਂ ਬਾਅਦ ਤੁਹਾਨੂੰ ਸਕੂਨ ਮਿਲੇ, ਤੁਸੀਂ ਮੁਤਮਿਨ ਹੋ ਜਾਓ, ਉਹ ਨੇਕੀ। ਤੇ ਬੁਰਾਈ ਹੋਵੇ
ਕਿ ਜਿਹੜਾ ਵੀ ਤੁਸੀਂ ਕੰਮ ਕਰਨ ਲੱਗੋ ਤੇ ਉਹਦੇ ਵਿੱਚ ਤੁਹਾਨੂੰ ਖਟਕਾ ਮਹਿਸੂਸ ਹੋਏ, ਤੁਹਾਡੇ ਦਿਲ ਦੇ ਵਿੱਚ ਖਟਕਾ ਮਹਿਸੂਸ, ਬੁਰਾਈ। ਮੈਂ ਕਈ ਲੋਕ ਦੇਖੇ ਨੇ ਬੜਾ ਮਾਲ ਇਕੱਠਾ ਕੀਤਾ ਲੇਕਿਨ ਸਕੂਨ ਨਹੀਂ, ਇਹਦਾ ਮਤਲਬ ਉਹ ਕਾਮਯਾਬ ਨਹੀਂ। ਤੇ ਕਈ ਲੋਕ ਦੇਖੇ ਨੇ ਐਵਰੇਜ ਇਨਕਮ ਹੁੰਦੀ ਹੈ, ਲੋੜਾਂ ਪੂਰੀਆਂ ਹੁੰਦੀਆਂ ਨੇ ਮਗਰ ਸਕੂਨ ਦੇ ਵਿੱਚ ਨਹੀਂ। ਇਹਦਾ ਮਤਲਬ ਹਰਗਿਜ਼ ਇਹ ਨਹੀਂ ਹੈ, ਮੈਂ ਕਿਸੇ ਨੂੰ ਡੀਮੋਟੀਵੇਟ ਨਹੀਂ ਕਰ ਰਿਹਾ, ਲੇਕਿਨ ਮੈਂ ਸਿਰਫ ਇਹ ਦੱਸਣਾ ਚਾਹ ਰਿਹਾ ਕਿ ਸਕਸੈਸ ਸਟੋਰੀ ਦਾ ਮਤਲਬ ਇਹ ਹੁੰਦਾ ਹੈ, ਕਾਮਯਾਬੀ ਦਾ ਮਤਲਬ ਇਹ ਹੁੰਦਾ ਹੈ, ਇੱਕ ਵੇਲਾ ਹੈ ਕਿ ਤੁਸੀਂ ਹੁਣ ਮਹਿਸੂਸ ਕਰੋ ਕਿ ਆ ਸ਼ੁਕਰ ਅਲਹਮਦੁਲਿਲਾ ਅਸੀਂ ਸਕੂਨ 'ਚ, ਸਾਨੂੰ ਹਰ ਤਰ੍ਹਾਂ ਹਰ ਲਿਹਾਜ਼ ਨਾਲ ਇਤਮਨਾਨ, ਸਾਨੂੰ ਕੋਈ ਗਿਲਾ ਨਹੀਂ, ਅਸੀਂ ਕਿਸੇ ਦੇ ਪਿੱਛੇ ਨਹੀਂ ਚੜਨਾ, ਅਸੀਂ ਕਿਸੇ ਕੋਲੋਂ ਖੋਣਾ ਨਹੀਂ। ਯਾਨੀ ਤੁਹਾਡਾ ਦਿਲ ਕਰੇ ਨਾ ਜਦੋਂ ਕਿ ਯਾਰ ਹੁਣ ਅਸੀਂ ਕਿਸੇ ਨੂੰ ਕੁਝ ਦੇ ਦਈਏ, ਸਮਝ ਲਓ ਤੁਸੀਂ ਕਾਮਯਾਬ ਹੋ ਗਏ। ਕਾਮਯਾਬੀ ਸਕੂਨ ਦੀ ਇਹ ਛੋਟੀ ਜਿਹੀ ਗੱਲ ਸੀ ਜਿਹੜੀ ਮੈਂ ਤੁਹਾਡੇ ਦੋਸਤਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਔਰ ਇਹੀ ਸਕੂਨ ਬੇਸਿਕਲੀ ਕਾਮਯਾਬੀ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ। ਆਪਣੇ ਇਸ ਜੱਟ ਵੀਰ ਨੂੰ ਇਜਾਜ਼ਤ ਦਿਓ। ਰੱਬ ਰੱਖਾ।